हेलो हेलो। हेलो। अस्सलाम वालेकुम। वालेकुम सलाम। क्या हाल है, ठीक हो? ओ जनाब अच्छा, जनाब जनाब शुक्र है पछाड़ लिया तुसी मेरी आवाज जनाब ਨੂੰ। जनाब की हाल है? अल्लाह ਦਾ ਸ਼ੁਕਰ ठीक ठाक। जिंदा वा? अल्हम्दुलिल्लाह। वाह, काफी ज्यादा ही जिंदा लगदी है जिदा अल्हम्दुलिल्लाह क्या। ਤੇ अल्लाह ਦਾ ਸ਼ੁਕਰ ਅਦਾ ਕਰਨਾ ਚਾਹੀਦਾ हर हाल च। आओ तो तू बहुत करदी है। शुक्र ही अदा करना ਹੁੰਦਾ। मैं कहना तू बहुत अदा करदी है, शुक्र भी अदा करदी है, पाठ भी बहुत अच्छा, अदा करदी है तू। बस कह दियो पाठ ਤੇ ਤੁਸੀਂ ਅਦਾ ਕੀਤਾ ਮੈਨੂੰ। हाँ, तेन 6 महीने हो ਰੱਬ गए मैं तेन फोन कर मेरी अंगूठे मेरे च टोया पै गया। ਅੱਛਾ ਤੇ ਜਿਹੜੇ ਉਹ ਤੋਂ ਪਹਿਲੇ ਮੈਂ ਫੋਨ ਕਰਦੀ ਰਹੀ ਉਹ ਨਹੀਂ ਆ ਤੈਨੂੰ? ਉਹ ਨਹੀਂ, ਉਹ ਤਾਂ ਕਰਦੀ ਰਹੀ ਵੀ ਮੈਂ ਬਿਜ਼ੀ ਸੀ ਆ ਲੋ ਪ੍ਰੋਗਰਾਮ, ਤੈਨੂੰ ਪਤਾ ਕੀ ਬੀਜ਼ੀ ਹਿਸਾਬ ਬੂਜ਼ੀ ਚੱਲਦਾ ਤੇ ਪਤਾ ਤੂੰ ਮੈਨੂੰ ਪਤਾ ਨਹੀਂ ਪਤਾ ਨੰਬਰ ਬੰਦ ਰੱਬ ਕਰਨ ਦਾ ਕਿਤੋਂ ਬੰਦਾ। ਤੇ ਤੁਸੀਂ ਮੈਨੂੰ 6 ਮਹੀਨੇ ਫੋਨ ਕਿਉਂ ਨਹੀਂ ਚੁੱਕਿਆ ਮੈਨੂੰ ਉਹਦਾ ਦੱਸੋ ਉਹ ਤੇਰਾ ਨੰਬਰ ਬੰਦ ਸੀ, ਮੈਂ ਕਿਤੋਂ ਚੁੱਕਣਾ ਸੀ? ਤੇ ਜਦੋਂ ਤੁਹਾਡਾ ਚੱਲਦਾ ਪਿਆ ਸੀ ਉਦੋਂ ਤੁਸੀਂ ਕਿਉਂ ਨਹੀਂ ਚੱਕਿਆ? ਉਹ ਮੈਂ ਤਾਂ ਬਿਜ਼ੀ, ਤੈਨੂੰ ਮੈਂ ਕਿਹਾ ਤੁਸੀਂ, ਤੂੰ ਮੈਨੂੰ ਇਹ ਦੱਸ ਸਭ ਤੋਂ ਪਹਿਲੇ ਵੀ ਤੇਰਾ ਫੋਨ ਆਫ ਕਿਉਂ ਸੀ? ਸਹੀ ਆ, ਮੈਂ ਨੰਬਰ ਬੰਦ ਕਰਤਾ ਸੀ ਆਪਣਾ। ਕਿਉਂ, ਕੀ ਗੱਲ, ਛਾਪਾ ਪੈ ਗਿਆ ਸੀ? ਛਾਪਾ ਨਹੀਂ, ਬਰਾਤ ਪੈ ਗਈ ਸੀ ਮੈਨੂੰ। ਕੀ ਮਤਲਬ? शादी हो गई है मेरी। नंबर कसमें? में बंद करता, मैं सारा नंबर बंद करते, मेरी शादी हो गई है, 6 महीने हो गए मेरी शादी को। ਤੁਸੀਂ ਜਾਣ ਕੇ ਮੇਰਾ ਫੋਨ ਨਹੀਂ ਚੁੱਕਿਆ, ਮੈਨੂੰ ਇਗਨੋਰ ਕੀਤਾ, ਮੈਂ ਉੱਥੇ ਕੀ ਕਰਦੀ? ਘਰ ਦੇ ਮਗਰ ਜਿਹੜੇ ਸੀ ਜਵਾਬ ਯਾਰ ਦੇ ਜਵਾਬ ਇਹ ਦੇ। ਬਕਵਾਸ ਡਰਾਮੇ ਬੰਦ ਕਰ, ਮੈਨੂੰ ਜਿਹੜੀ ਸਹੀ ਗੱਲ ਆ ਨਾ ਉਹ ਦੱਸ। ਯਾਰ ਵਿਆਹ ਸਹੀ ਗੱਲ ਦੱਸੀ ਪਈ ਆ, ਘਰ ਦੇ ਪਿੱਛੇ ਫਿਰ ਮੈਨੂੰ ਕਰਨਾ ਪਿਆ। ਓਕੇ ਠੀਕ, ਚਲੋ ਬਹੁਤ ਬਹੁਤ ਤੁਹਾਨੂੰ ਮੁਬਾਰਕ ਹੋਵੇ। ਤੁਹਾਨੂੰ ਵੀ ਮੁਬਾਰਕ ਹੋਵੇ, ਹਾਂ ਤੁਹਾਡੀ ਜਾਨ ਛੁੱਟ ਗਈ। ਤੇ ਮੈਂ ਆਪ ਤੇ ਨਹੀਂ ਨਾ, ਜਾਨ ਤੇ ਕੀ ਛੁੱਟ ਆਪ ਗਈ ਨਹੀਂ? ਮਤਲਬ ਮੈਂ ਆਪ ਤੇ ਨਹੀਂ ਨਾ ਕਿਸੇ ਜੋਗਾ ਰਿਹਾ। ਬਸ ਕਰਦੇ ਤੁਸੀਂ ਕਿਸੇ ਜੋਗਾ ਨਹੀਂ ਰਿਹਾ ਇੱਥੇ। ਮੈਨੂੰ ਇਹੀ ਤੇ ਨਜ਼ਰ ਆਉਂਦਾ ਸਹੀ ਸੀ, ਆ, ਅਗਰ ਨਹੀਂ ਤਾਂ ਨਜ਼ਰ ਆਉਂਦਾ ਸੀ ਉਹ ਫਿਰ ਨਹੀਂ ਸੀ ਜਾਣਾ ਮੈਨੂੰ ਛੱਡ ਕੇ, ਮੇਰੇ ਕੋਲ ਮੈਨੂੰ ਹੁੰਦੀ ਨਜ਼ਰ ਨਹੀਂ ਆਉਂਦਾ ਸੀ। ਤੁਹਾਡੀ। ਕਿੱਥੇ ਕੀਤਾ ਵਿਆਹ, ਕਿੱਥੇ ਕੀਤਾ? ਓਪਰਾ ਚ ਕੀਤਾ। ਓਪੜਾ ਜੀ ਕਰਨਾ ਸੀ, ਸਹੀ ਗੱਲ ਆ, ਆਪਣਿਆਂ ਤੇ ਨੂੰ ਤਾਂ ਸਹੀ ਆ, ਸਾਰਿਆਂ ਨੂੰ ਹੁਣ ਪਤਾ ਤੇਰਾ। ਚੰਗਾ ਚੰਗਾ ਬੰਦਾ ਹੀ ਦੇਖਣਾ, ਜਿਹੜਾ ਨਹੀਂ, ਚੰਗਾ ਬੰਦਾ ਨਹੀਂ ਆਹੋ ਕਰਨਾ। ਵੀ ਜਿਹਨੂੰ ਪਤਾ ਨਾ ਹੋਵੇ ਕੁਛ, ਆਪਣਿਆਂ ਨੂੰ ਤਾਂ ਸਾਰਾ ਹੀ ਹਾਂ ਪਤਾ ਹੁੰਦਾ। ਸਹੀ ਗੱਲ ਆ, ਆਪਣਿਆਂ ਚੋਂ ਕਿੱਥੇ ਜਾਣਾ ਸੀ ਤੂੰ? ਨਹੀਂ, ਏਡੀ ਵੀ ਗੱਲ ਨਹੀਂ ਹੈਗੀ, ਅੱਲਾ ਤਾਂ ਸ਼ੁਕਰ, ਮੈਂ ਤੇ ਉਂਗਲੀ ਨਾ ਚੁੱਕੋ, ਤੁਸੀਂ ਸਮਝ ਆਈ? ਮੈਂ ਤੇਰੇ ਤੇ ਉਂਗਲੀ ਨਹੀਂ, ਮੈਂ ਤੇਰੇ ਤੇ ਪੂਰੀ ਬਾਹ ਚੁੱਕ ਦੇਣੀ ਹੈ। ਹਾਂ ਚੁੱਕਦੀ ਨਹੀਂ ਇੱਥੇ, ਹੁਣ ਤੁਸੀਂ ਗੱਲਾਂ ਹੀ ਕਰ ਸਕਦੇ ਹੋ। ਹੁਣ ਤਾਂ ਇਹ ਮੈਨੂੰ ਤੁਹਾਨੂੰ ਇਹ ਮੈਨੂੰ ਯਕੀਨ ਕਰ ਰੱਖੇ ਹੀ ਨਜ਼ਰ ਆਉਂਦਾ ਸੀ। ਉਹ ਕਰਦੇ ਕੀ ਨੇ ਭੈਣ? ਕੰਮ ਕਰਦੇ, ਅੱਲਾ ਦਾ ਸ਼ੁਕਰ ਹੈ, ਹਲਾਲ ਰਿਜ਼ਕ ਕਮਾਉਂਦੇ ਆਪਣੇ ਬੱਚਿਆਂ ਲਈ। ਕਿਹੜੇ ਬੱਚੇ? ਹਾਂ ਨਹੀਂ ਬੱਚੇ ਵੀ ਕਿੱਥੋਂ ਆ ਰਹੇ ਨੇ? ਕਿਤੇ ਟਿਊਸ਼ਨ ਗਏ? ਟਿਊਸ਼ਨ ਗਏ ਨੇ, ਜਿੱਥੋਂ ਸਾਰੇ ਆਉਂਦੇ ਨੇ। ਉਹ ਤੇ ਸਕੂਲੋਂ ਵੀ ਆਉਂਦੇ, ਟਿਊਸ਼ਨ ਤੋਂ ਵੀ ਆਉਂਦੇ ਆ, ਕਿਸੇ ਦੇ ਘਰੋਂ ਵੀ ਆਉਂਦੇ ਆ, ਸਪਾਰਾ ਪੜ੍ਹ ਸਭ ਕੇ ਵੀ ਤੋਂ ਆਉਂਦੇ ਆ। ਤੇਰੇ ਕਿੱਥੋਂ ਆਉਣੇ? ਅੱਛਾ ਲੱਗਦਾ, ਮਤਲਬ ਗੱਲ ਵਧੀ ਹੈ। ਯਾਰ ਮੈਂ ਨਾ, ਮੇਰੀ ਗੱਲ ਤੋਂ, ਮੇਰੇ ਨਾਲ ਬਹੁਤੀ ਬਕਵਾਸ ਨਹੀਂ ਕਰਨੀ, ਮੈਨੂੰ ਹਾਲੇ ਵੀ ਯਕੀਨ ਨਹੀਂ ਆ ਰਿਹਾ, ਮੈਨੂੰ ਸਹੀ ਸਹੀ ਦੱਸ ਦੇ। ਤੁਹਾਨੂੰ ਯਕੀਨ ਆਣਾ ਹੀ ਨਹੀਂਗਾ, 3 ਮਹੀਨੇ ਠਹਿਰ ਜੋ, ਯਕੀਨ ਆ ਜਾਏਗਾ ਤੁਹਾਨੂੰ। ਅੱਛਾ, ਉਂਗਲਾਂ ਤੇ ਦਿਨ ਗਿਣ ਰਹੀ ਹੈ? ਤੇ ਸਹੀ ਹੈ, ਏਦਾਂ ਹੀ ਖੁਸ਼ੀ ਥੋੜੀ ਹੁੰਦੀ ਬੰਦੇ ਨੂੰ। ਅੱਛਾ, ਯਾਨੀ ਅੱਲਾ ਖੁਸ਼ੀ ਵਹਾਉਣ ਵਾਲਾ ਵਾ। ਅਲਹਮਦੁਲਿਲਾ। ਆਮੀਨ ਆਮੀਨ। ਤੇ ਉਹ ਜਦੋਂ ਅੱਲਾ ਨੇ ਖੁਸ਼ੀ ਵਹਾ ਦੇਣੀ ਆ, ਮਠਿਆਈ ਕਿਹੜੇ ਬੰਦੇ ਨੇ ਵੰਡਣੀ? ਤੁਸੀਂ ਆ ਜਾਈਓ। ਮੈਂ? ਹਾਂਜੀ। ਮੈਂ ਪਰਾਈ ਲਾਤੀ, ਮਠਿਆਈ ਕਿਉਂ ਵੰਡਾਂ ਵੀ? ਤੁਹਾਨੂੰ ਕੋਈ ਖੁਸ਼ੀ ਨਹੀਂ? ਤੇਰਾ ਬੰਦਾ ਵੰਡੇ। ਓਏ ਉਹ ਤੇ ਉਹਨੇ ਤੇ ਵੰਡਣੀ ਉਹ ਵੰਡਣੀ ਹੈ, ਉਹਦੇ ਨਾਂ ਲੱਗਣਾ, ਉਹਨੇ ਉਹੀ ਵੰਡੇ। ਉਹਨਾਂ ਨੇ ਤੇ ਵੰਡਣੀ ਵੰਡਣੀ ਹੈ, ਤੁਹਾਨੂੰ ਵੀ ਤੇ ਖੁਸ਼ੀ ਹੋਣੀ ਚਾਹੀਦੀ ਨਾ। ਤੁਹਾਡੀ ਰੱਬ ਨੇ ਬਾਹ ਫੜੀ, ਤੁਸੀਂ ਗੱਲ ਹੀ ਨਹੀਂ ਸੁਣੀ। ਉਹ ਮੇਰੀ ਕਿੱਥੋਂ ਰੱਬ ਨੇ ਬਾਂਹ ਫੜ ਲਈ? ਮੈਂ ਕਿਹੜਾ ਡਿੱਗਣ ਲੱਗਾ ਸੀ ਕਿਤੇ। ਨਹੀਂ, ਮੈਨੂੰ ਲੱਗ ਗਿਆ ਬੰਦਾ ਤੇਰੇ ਮਗਰ ਕਾਫੀ ਸਵਾਰੀਆਂ ਚੜੀਆਂ ਸੀ। ਚੜੀਆਂ ਸੀ ਇਸ ਸਾਰੀਆਂ। ਇਸ ਇਸ ਲਾਰੀ 'ਚ ਸਫ਼ਰ ਕਰਨ ਲਈ ਕਾਫੀ ਸਵਾਰੀਆਂ ਬੇਤਾਬ ਸੀ। ਮੈਨੂੰ ਪਤਾ ਬਸ ਤੂੰ ਕਿਸੇ ਨਾ ਫਿਰ ਕਿਸੇ ਨੂੰ ਤੂੰ ਟਾਪੇ ਤੇ ਭਾ ਹੀ ਲੈਣਾ ਨਾਲ। ਮੇਰਾ ਕਸੂਰ ਨਹੀਂ ਹੈਗਾ, ਬੇਰੀ ਜਿੱਥੇ ਲੱਗੀ ਹੋਵੇ ਨਾ ਵੱਟੇ ਆਉਂਦੇ ਹੀ ਹੁਣ, ਸਮਝ ਆਈ? ਆਪ ਬੰਦੇ ਨੂੰ ਬਚਣਾ ਚਾਹੀਦਾ ਤੇ ਮੈਂ ਬਚ ਗਈ ਰਹੀ। ਬੇਰੀ ਆਪ ਵੱਧ ਕੇ ਬਾਹਰ ਝਾਤੀਆਂ ਮਾਰ ਰਹੀ ਸੀ। ਬੇਰੀ ਸਹੀ ਹੈ, ਛੋਟੀ ਜਿਹੀ ਸੀ, ਬੇਰੀ ਦੀਆਂ ਟਹਿਣੀਆਂ ਆਪ ਬਾਹਰ ਜਾਂਦੀਆਂ ਸੀ। ਤੇਰੀ ਆਪਣੀ ਬੇਰੀ ਟਹਿਣੀ ਕੱਢ ਕੇ ਬਾਹਰ ਖੱਤ ਵੀ ਫੜ ਲੈਂਦੀ ਸੀ। ਇਹ ਉਹ ਬੇਰੀ ਸੀ, ਉਤੋਂ ਦੀ ਝਾਤੀਆਂ ਵੀ ਬਾਹਰ ਮਾਰ ਲੈਂਦੀ ਸੀ। ਨਾਲ ਦੇ ਘਰੋਂ ਬੇਰੀਆਂ ਦੇ ਹੱਥ ਪਾ ਕੇ ਨਾ ਸੋਹਣਾ ਮੋਬਾਈਲ ਵੀ ਫੜ ਲੈਂਦੀ ਸੀ, 100 ਵਾਲਾ ਕਾਰਡ ਵੀ ਬੇਰੀ ਫੜ ਲੈਂਦੀ ਸੀ। ਨਾਲ ਦੀ ਸ਼ਾਖ, ਬੇਰੀ ਦੀ ਸ਼ਾਖ ਇੰਜ ਕਰਕੇ ਥੱਲੇ ਨੂੰ ਜਾ ਕੇ, ਇਹ ਉਹ ਬੇਰੀ ਸੀ। ਐਡੀ ਬੇਰੀ ਕਿਤੇ ਵੱਟੇ ਵੱਜਣੇ ਆ। ਲੋਕਾਂ ਦੇ ਘਰ ਬੇਰੀਆਂ ਲੱਗੀਆਂ, ਉਹਨਾਂ ਨੂੰ ਵੱਟੇ ਵੱਜਦੇ ਆ, ਤੇਰੇ ਘਰ ਜਿਹੜੀ ਬੇਰੀ ਵੱਜੀ ਉੱਥੇ ਰੁੱਕੇ ਵੱਜਦੇ ਆ। ਐਡੀ ਤੂੰ ਬੇਰੀ।
ਕਿਹੜੀ ਬੇਰੀ ਆ ਜਿਹੜੀ ਸਵੇਰੇ ਸਵੇਰੇ ਸੁਰਖੀ ਲਾ ਕੇ ਤੇ ਐਡੀ ਲਹਿਰ ਆ ਰਹੀ ਹੁੰਦੀ? ਪੌਦੇ ਬਸ ਸਾਫ਼ ਕਰਦੇ। ਸੁਥਰੇ ਰੱਖਣੇ ਚਾਹੀਦੇ, ਸਮਝ ਆਈ। ਹਾਂ ਬਹੁਤ ਪੌਦੇ ਸਾਫ਼ ਸੁਥਰੇ ਤੇਰੇ, ਤੇਰੀਆਂ ਤਾਂ ਸ਼ਾਖਾਂ ਹੀ ਨਹੀਂ ਸੀ ਕਿਤੇ ਇਕੱਠੀਆਂ ਹੁੰਦੀਆਂ। ਅੱਛਾ ਹੁਣ ਵਿੱਚ ਨਾ ਕੀੜੇ ਨਾ ਕੱਢੀ ਜਾਓ ਤੇ ਗੱਲ ਕਰੋ ਜਿਹੜੀ ਕਰਨੀ, ਤੁਸੀਂ ਸਮਝ ਕਰਦੇ ਆਈ। ਕੀ ਨੇ ਭੈਣ? ਮੈਨੂੰ ਤੰਗ ਨਾ ਇਹ ਕਰੋ। ਕੀ ਕੰਮ ਕੀ ਕਰਦੇ ਨੇ ਕਿਤੇ ਮੇਰੇ ਨਾਲੋਂ, ਮਤਲਬ ਕੋਈ ਅੱਛਾ ਕੰਮ ਕੀ ਕਰਦੇ ਨੇ? ਚਾਈਨਾ ਚੋਂ ਮਾਲ ਲਿਆ ਕੇ ਵੇਚਦੇ, ਸਮਝ ਆਈ। ਚਾਈਨਾ ਚੋਂ? ਹਾਂਜੀ। ਓਏ ਉਹ ਤਾਂ ਫੜੇ ਜਾ ਰਹੇ ਸਾਰੇ, ਜਿਹੜੇ ਚਾਈਨਾ ਚੋਂ ਮਾਲ ਲਿਆ ਕੇ ਇੱਥੇ ਵਿਆਹ ਕਰਕੇ ਵੇਚਦੇ ਸੀ ਇੱਥੋਂ ਲਿਜਾ ਕੇ, ਉਹ ਤੇ ਸਾਰੇ ਫੜੇ ਗਏ। ਨਹੀਂ ਉਹ ਐਕਸਪੋਰਟ ਕਰਦੇ ਸੀ, ਇਹ ਇੰਪੋਰਟ ਕਰਦੇ ਨੇ। ਇਹ ਉੱਥੋਂ ਲਿਆਉਂਦੇ ਨੇ? ਹਾਂਜੀ। ਨੰਬਰ ਤੇ ਦੇ ਉਹਨਾਂ ਦਾ। ਇਹ ਉੱਥੋਂ ਲਿਆ ਕੇ ਇੱਥੇ ਵੇਚਦੇ ਨੇ। ਉਹ ਮਰੇ, ਤੂੰ ਵੀ ਉਹਨਾਂ ਨਾਲ ਵਿਆਹੀ ਗਈ ਆ, ਉਹ ਤੈਨੂੰ ਲਿਜਾ ਕੇ ਉੱਥੇ ਵੇਚ ਹੀ ਨਾ ਦਵੇ। ਇਹ ਉਹ ਉੱਥੇ ਨਹੀਂ ਲੈ ਕੇ ਜਾਂਦੇ, ਉੱਥੋਂ ਲੈ ਕੇ ਆਂਦੇ ਮਾਲ ਤੇ ਇੱਥੇ ਵੇਚਦੇ ਆ। ਤੇ ਤੂੰ ਨਾਲ ਵੇਚਦੀ ਆ? ਹਾਂ ਮੈਂ ਨਾਲ ਬਹਿ ਕੇ ਪੈਕ ਕਰਵਾਨੀ ਉਹਨਾਂ ਦੇ। ਅੱਛਾ ਜਿਹੜਾ ਪੈਕ ਸਮਾਨ ਵੀ ਲੈ ਕੇ ਕਰਵਾਉਂਦੀ ਆ ਆਂਦੇ, ਤੂੰ? ਹਾਂ ਸਾਰਾ ਸਮਾਨ ਲੈ ਕੇ ਆਂਦੇ, ਫਿਰ ਇੱਥੇ ਆਪ ਹੱਥੀਂ ਪੈਕ ਕਰੀ ਤੇ ਫਿਰ ਜਾ ਕੇ ਵੇਚ ਜਾਂਦੇ। ਲੈ ਦਾ ਮੈਂ ਕਿਹਾ ਮੋਬਾਈਲ ਦੀਆਂ ਚੀਜ਼ਾਂ ਲਿਆਂਦਾ, ਹੈਂਡ ਫ੍ਰੀ ਲਿਆਂਦਾ, ਕਾਹਦਾ ਟੈਕਸ ਪੈਣਾ ਮੇਰੇ ਤੇ। ਹੈਂਡ ਫ੍ਰੀ ਲਿਆਉਂਦੇ ਆ? ਹਾਂ ਮੋਬਾਈਲ ਦੀ ਸਪੇਅਰ ਉਹ ਪਤਾ ਪਾਰਟ ਕਿਤੇ ਜਿਹੜੇ ਹੁੰਦੇ ਹੋਲਸੇਲ ਦੀ ਹੈਂਡ ਦੁਕਾਨ ਫ੍ਰੀ। ਹੋਣੀ ਕਿਤੇ ਇੱਥੇ, ਵੱਡੀ ਹਾਂ ਦੁਕਾਨ ਕੋਈ ਮਾਸ਼ਾਅੱਲਾ ਬੜਾ ਹੋਲਸੇਲ। ਸੋਹਣਾ ਕੰਮ ਆ ਸੱਚੀ, ਸਸਤੀਆਂ ਹੈਂਡ ਫ੍ਰੀ ਲਿਆ ਕੇ ਏਡੀਆਂ ਮਹਿੰਗੀਆਂ ਵੇਚਦੇ ਹੋ। ਨਹੀਂ ਤੇ ਦੁਕਾਨ ਉਹਨਾਂ ਦੀ ਵੱਡੇ ਪਲਾਜ਼ਾ ਕਿਤੇ ਮਹਾਲ ਰੋਡ ਤੇ ਜਾਂ ਕਿੱਥੇ ਦੁਕਾਨ? ਨਹੀਂ ਐਡੀ ਗੱਲ ਨਹੀਂ ਹੈਗੀ ਕੋਈ, ਉਹਨਾਂ ਨੇ ਆਪੇ ਇੱਕ ਤੁਰਦੀ ਫਿਰਦੀ ਦੁਕਾਨ ਲਾਈ ਉਹਨਾਂ ਨੇ, ਲਾੜੀ ਅੱਡੇ ਦੇ ਕੋਲ ਜਾਂਦੇ ਨੇ, ਬੱਸਾਂ ਆਉਂਦੀਆਂ ਵੇਚ ਕੇ ਤੇ 2 ਘੰਟਿਆਂ ਚ ਘਰ। ਲੱਖ ਲਾਨਤ ਤੇਰੇ ਕਾਰੋਬਾਰ ਤੇ। ਇੱਕ ਤੁਹਾਡੀ ਮਿੰਟ ਇੰਪੋਰਟ ਮੈਨੂੰ ਐਕਸਪੋਰਟ ਤੇ ਲਾਨਤ, ਤੁਹਾਡੀ ਚਾਈਨਾ ਚੋਂ ਇੰਪੋਰਟ, ਛੋਟੀ ਤੇ ਹੈਂਡ ਫ੍ਰੀਆਂ ਲਾ ਕੇ ਵੇਚਦਾ। ਯਾਰ ਮਿਹਨਤ ਦੇ ਵਿੱਚ ਕਾਹਦਾ ਮਿਹਨਤ। ਆਹ ਸਹੀ ਗੱਲ, ਤੂੰ ਵੀ ਤੇ ਥੋੜੀ ਕੀਤੀ ਹੈ। ਹਾਂ ਮਿਹਨਤ ਮੈਂ ਵੀ ਬੜੀ ਕੀਤੀ, ਅੱਲਾ ਦਾ ਸ਼ੁਕਰ ਹੈ ਸਿਲਾਈਆਂ ਕਰ ਕਰ ਘਰ ਚਲਾਇਆ। ਹਾਂ ਸਲਾਈ। ਯਾਰ ਅੱਜ ਬਹੁਤ ਹੱਟਦੀ ਪਈ ਏ। ਨਹੀਂ ਨਹੀਂ ਮੈਂ ਗੱਲ ਕਰ ਰਿਹਾ। ਅੱਛਾ ਮਤਲਬ ਉਹ ਤੁਮ ਹੈਂਡ ਫ੍ਰੀਆਂ ਵੇਚਦੇ ਨੇ ਲਾਰੀ ਅੱਡੇ ਬੱਸਾਂ 'ਚ? ਅੱਛਾ ਅੱਲਾ ਮਾਫੀਓ, ਹਾਂਜੀ ਧੋਖਾ ਖਰਾਬ, ਹੈਂਡ ਫ੍ਰੀਆਂ ਖਰਾਬ, ਚਾਰਜਰ ਦੇ ਦਿੱਤੇ, ਬੱਸ ਤੁਰੀ ਤੇ ਉਸ ਤੋਂ ਬਾਅਦ ਤੂੰ ਕੌਣ ਯਾਰ ਤੇ ਮੈਂ ਕੌਣ? ਇਹ ਮਗਰੋਂ ਮਾਮਾ ਭੈਣਾਂ ਦੀਆਂ ਗਾਲਾਂ। ਇਹ ਗੱਲ ਕੋਈ ਨਹੀਂ ਹੈਗੀ, ਦੇਖੋ ਚੀਜ਼ ਚੈੱਕ ਕਰਕੇ ਲੈਣੀ ਆ, ਹੁਣ ਜਿੱਦਾਂ ਦੀ ਮਰਜ਼ੀ ਨਿਕਲ ਆਵੇ ਵੇਚ ਕੇ ਉਤਰ ਜਾਂਦੇ ਨੇ ਅਗਲੇ ਤੇ ਨਸੀਬ। ਅਸੀਂ ਵੀ ਤੇ ਮਾਲ ਏਦਾਂ ਹੀ ਚੁੱਕੀ ਤਾਂ ਕਿਹੜਾ ਚੈੱਕ ਕਰਕੇ ਲਈਦਾ। ਅੱਛਾ ਤੇ ਉੱਤਰ ਛੇਤੀ ਆਉਂਦੇ ਨੇ ਵੇਚ ਕੇ? ਹਾਂ ਇਧਰੋਂ ਚੜਦੇ ਨੇ ਗੱਡੀ 'ਚ ਤੇ ਥੋੜੀ ਦੇਰ ਨੂੰ ਥੱਲੇ ਉਤਰ ਜਾਂਦੇ, ਗੱਡੀ ਤੁਰ ਪੈਂਦੀ। ਨਹੀਂ ਚੰਗਾ, ਉਹਨਾਂ ਨੂੰ ਚਾਹੀਦਾ ਵੀ ਛੇਤੀ ਥੱਲੇ ਉਤਰ ਆਇਆ ਕਰਨ, ਕਿਉਂਕਿ ਬਹੁਤੀ ਦੇਰ ਚੜੇ ਰਹਿਣਗੇ ਨਾ ਤੇ ਉਹ ਸਵਾਰੀ ਨੇ ਕਿਸੇ ਨੇ ਕੋਈ ਉਹਨੂੰ ਪਤਾ ਲੱਗ ਜਾਣਾ ਐਵੇਂ ਵੀ ਚੈੱਕ ਕਰ ਲੈ ਕੋਈ ਤੇ ਪਤਾ ਲੱਗ ਜਾਏਗਾ ਨਾ ਖਰਾਬ ਆ। ਬਿਲਕੁਲ ਸਹੀ ਗੱਲ। ਕਿੰਨੀ ਕੁ ਦਿਹਾੜੀ ਪਾ ਲੈਂਦੇ ਨੇ? ਕੋਈ 4,000 ਤੇ ਲੈ ਜਾਂਦੇ ਹੈ? ਹਾਂ ਨਵਾਂ ਮੋਬਾਈਲ ਲੈ ਕੇ ਦਿੱਤਾ ਮੈਨੂੰ, ਪਤਾ। ਵਾਹ, ਉਹ ਹਾਂ ਤੇ ਤੈਨੂੰ ਪਹਿਲੇ ਵੀ ਕਈਆਂ ਨੇ ਲੈ ਕੇ ਦਿੱਤੇ ਸੀ। ਨਹੀਂ ਹੁਣ ਮੈਨੂੰ ਉਹਨਾਂ ਨੇ ਲੈ ਕੇ ਦਿੱਤਾ। ਤੇ ਮੇਰੇ ਵਾਲਾ ਕਿੱਥੇ? ਮੇਰੇ ਵਾਲਾ ਨਾ ਮੇਰੇ ਵਾਲਾ ਮੋਬਾਈਲ ਸੀ ਉਹ ਕੋਈ ਉਹ ਕੀ ਸੀ? ਥੱਕਿਆ ਪਿੱਟਿਆ। ਤੇ ਤੂੰ ਉਹਨੂੰ ਥੋੜਾ ਘੁੱਟ ਕੇ ਚਲਾ ਲਿਆ ਕਰਦੀ। 1800-1900 ਦਾ ਮੋਬਾਈਲ ਆ ਜਾਂਦਾ ਉਹਦੇ ਨਾਲ, ਤੇ ਬਟਨਾਂ ਵਾਲਾ ਮੋਬਾਈਲ ਕਿਤੇ ਮੈਨੂੰ ਬਟਨਾਂ ਵਾਲੇ ਤੇ ਲਾਇਆ ਸੀ, ਇਹਨੇ ਮੈਨੂੰ ਆਈਫੋਨ X ਲੈ ਕੇ ਦਿੱਤਾ ਆ। ਆਈਫੋਨ X? ਹਾਂਜੀ। ਉਹਦੇ ਤੇ X ਲਿਖਿਆ ਵੀ ਆ? ਨਹੀਂ ਉਹ ਮੈਂ ਆਪ ਲਿਖਿਆ ਮਾਰਕੀਟ ਨਾਲ। ਆਹੋ ਇੱਕ ਲਿਖਿਆ, ਤੂੰ 2 ਹੋ ਕੇ ਆਪ ਪਾ ਲਏ ਹੋਣੇ। ਕਿਉਂ ਇੱਕ ਥੋੜਾ ਸੀ? ਏਡਾ ਸੋਹਣਾ ਮੋਬਾਈਲ ਚੱਲਦਾ, ਪਤਾ ਟੱਚ ਵਾ, ਜੋ ਮਰਜ਼ੀ ਕਰੋ, ਜੋ ਮਰਜ਼ੀ ਵੇਖੋ, ਜਰਾ ਹੈਗੇ ਨਹੀਂ ਹੁੰਦਾ ਤੁਹਾਡੇ ਵਾਲਾ, ਉਹ 'ਚ 2 ਟੂਨਾਂ ਵੱਧ ਕਰ ਲਓ ਤੇ ਫਸ ਕੇ ਚੱਲਦਾ ਸੀ। ਬਸ 2 ਨੰਬਰ ਸੈੱਟ ਤੁਹਾਡਾ। ਤੇ ਤੂੰ ਜਿਹੜਾ ਫਰਨਿਸ਼ ਮੋਬਾਈਲ ਮੈਂ ਲੈ ਕੇ ਤੈਨੂੰ ਦੇ ਰਹੇ ਹੋ, ਤੁਹਾਨੂੰ ਗੱਲਾਂ ਬਸ ਕਰਦੇ ਅੱਲਾ ਮਾਫੀ ਦੇਵੇ, ਤੇਰੇ ਮਹੱਲੇ ਦੇ ਮੁੰਡੇ ਪਟਵਾਈ ਇਸ ਤੋਂ ਲੈਂਦੇ ਸੀ ਵੀ ਉਹਨਾਂ ਨੇ ਤੇਰੀ ਤਸਵੀਰ ਰੱਖਣੀ ਹੁੰਦੀ ਸੀ ਵਿੱਚ। ਯਾਰ ਮੈਂ ਤੇ ਮੇਰੀ ਗੱਲ ਸੁਣ ਨਾ, ਜੁੱਤੀ ਤੁਸੀਂ ਮੈਨੂੰ ਲੈ ਕੇ ਦਿੰਦੇ ਸੀਗੇ ਕਿ ਐ ਜੁੱਤੀ ਲੈ ਲੈ ਤੇ ਨੰਬਰ 2 ਨੰਬਰ ਵੱਡੀ ਲੈਣੀ ਕਿ ਵੱਡੀ ਤੇ ਵੀ ਪੈ ਜਾਏ। ਉਹ ਤੇ ਸਾਡੇ ਖਾਨਦਾਨ 'ਚ ਤੁਹਾਨੂੰ ਪਤਾ ਸਾਡੇ ਰਿਵਾਜ ਹੀ ਇਹ ਆ, ਬੱਚੇ ਦਾ ਸੂਟ 1 ਨੰਬਰ ਵੱਡਾ ਲੈਣਾ, 6 ਮਹੀਨੇ ਉਹ ਸਾਈਂ ਜਿਹਾ ਬਣ ਕੇ ਫਿਰਦਾ ਰਹਿੰਦਾ ਕਿ ਮਾਵਾਂ ਸਾਡੀਆਂ ਕਿੰਨੀਆਂ ਅਗਲੇ ਸਾਲ ਵੀ 1 ਨੰਬਰ ਵੱਡੀ ਲੈਣੀ, ਅਗਲੇ ਸਾਲ ਵੀ ਪੂਰੀ ਆ ਜਾਊਗੀ। ਪਿਛਲਾ ਸਾਲ ਬੱਚਾ ਵਿਚਾਰਾ ਬੂਟ ਦੇ ਪਿੱਛੇ ਗੱਤਾ ਰੱਖ ਕੇ ਫਿਰਦਾ ਰਹਿੰਦਾ, ਤੇ ਜਦੋਂ ਪੂਰਾ ਹੁੰਦਾ ਉਦੋਂ ਬੂਟ ਖਰਾਬ ਹੋ ਜਾਂਦਾ। ਏਦਾਂ ਹੀ ਮੈਂ ਸੈਂਡਲ ਸਾਹਮਣੇ ਰੱਖ ਕੇ ਤੇ ਵੇਟ ਕੀਤਾ ਕਦੋਂ ਅਗਲੀ ਈਦ ਆਵੇ ਤੇ ਮੇਰੇ ਮੈਂ ਤੇਰੇ ਸੂਟ ਜਦੋਂ ਮੈਂ ਤੇ ਦੁਕਾਨਦਾਰ ਯਾਰ ਤੂੰ 2 ਸੂਟ, ਮੈਂ ਜਦੋਂ ਦੁਕਾਨਦਾਰ ਤੇ ਜਾਣਾ ਸਾਂ ਮੈਂ ਕਹਿੰਦਾ ਲਾ ਦਿਓ ਸੂਟ ਜਿੰਨੇ ਤੂੰ ਕਹਿੰਦੀ ਸੀ। ਇਹ 7 ਸੂਟ ਮੈਂ ਲਾ ਕੇ ਰੱਖਣੇ, ਤੁਸੀਂ ਬਾਅਦ ਚੋਂ ਕਹਿਣਾ ਨਹੀਂ ਜੀ ਮੇਰੇ ਕੋਲ ਪੈਸੇ ਨਹੀਂ ਹੈ, ਭਾਵੇਂ 2 ਦੇ ਦਿਓ ਬਾਕੀ ਓਏ ਆਹੋ ਤੇ ਇੱਕ ਵਾਰ 1 ਸੂਟ ਜਦੋਂ ਲਵਾ ਲਿਆ ਉਹ ਪੈਸਿਆਂ ਦਾ ਵੀ ਹਿਸਾਬ ਨਾ, ਮੈਂ ਹੁਣ 6-7 ਸੂਟ ਮਤਲਬ ਲਵਾ ਲਵਾਂ, ਇੰਨੇ ਮੇਰੇ ਕੋਲ ਪੈਸੇ ਹੀ ਨਾ ਹੋਣ। ਚਲੋ ਬਸ ਕਰੋ, ਮੈਨੂੰ ਨਹੀਂ ਪਤਾ ਸੀ ਕਿਹੜੀਆਂ ਛੇੜ ਕੇ ਬਹਿ ਗਏ। ਆਹੋ ਤੂੰ ਬਾਹਰ ਐਸੀ ਤੈਨੂੰ ਜਿੰਨਾ ਮਰਜ਼ੀ ਕੀਟ ਕਰੀਏ ਤੈਨੂੰ ਕੋਈ ਲੱਗਦੀ ਹੀ ਨਹੀਂ, ਤੂੰ ਸ਼ਰਮਿੰਦਾ ਤੇ ਹੋਣਾ ਹੀ ਨਹੀਂ ਹੁੰਦਾ। ਬਾਕੀ ਗੱਲ ਕਹਾਂ ਚੰਗੀ ਨਹੀਂ ਸ਼ਰਮਿੰਦਾ ਕੀਤੀ ਮੈਨੂੰ। ਹਾਂ ਤੂੰ ਉਹਨੂੰ ਵੇਚ ਖਤਮ ਨੂੰ ਸਵੇਰੇ ਹੈਂਡ ਫਰੀਆਂ ਧੋ ਕੇ ਦਿਆ ਕਰ ਉਹਨੂੰ, ਜਾਓ
ਜਾਓ ਸਰਤਾਜ। ਟਾਈਮ ਆਊਗਾ ਤੁਹਾਨੂੰ ਪਤਾ ਅੱਲਾ ਲੱਗੂਗਾ ਮਾਫੀ ਦੇਵੇ, ਮੈਨੂੰ ਲੋਕਾਂ ਦੀਆਂ ਕਿੱਧਰ ਬੁੱਢੀਆਂ ਕਹਿੰਦੀਆਂ ਜਾਓ ਸਰਤਾਜ 8 ਵਜੇ ਦੁਕਾਨ ਦਾ ਟਾਈਮ ਹੋ ਗਿਆ, ਕੋਈ ਨਾਸ਼ਤੇ ਲਾਉਂਦੇ ਨੇ ਜਾਓ ਸਰਤਾਜ 4:30 ਵਜ ਗਏ ਨੇ ਨਾਸ਼ਤੇ ਦਾ ਗਾਹਕ। ਤੂੰ ਸਵੇਰੇ ਠਾਂਦੀ ਹੋਣੀ ਹੈ ਸਰਤਾਜ ਉੱਠ ਪਵੋ 7643 LHS ਨਿਕਲ ਜਾਣੀ ਹੈ ਤੇ ਫੇਰ ਕੀ ਕਰਨਾ ਤੁਸੀਂ। ਅੱਲਾ ਮਾਫੀ ਫਿੱਟੇ ਮੂੰਹ ਤੇਰੇ ਕਾਰੋਬਾਰ ਦਾ। ਇੱਕ ਜਾਂਦੀ ਦੂਜੀ ਆ ਜਾਂਦੀ, ਸਮਝ ਆਈ। ਐਵੇਂ ਨਾ ਐਵੇਂ ਉਹਨਾਂ ਦੇ ਬੱਚੇ ਨੁਕਸ ਨਾ ਕੱਢੋ, ਤੁਸੀਂ ਬਹੁਤ ਹਾਂ। ਚੰਗੇ ਹੋ, ਜ਼ਿਆਦਾ ਸ਼ੁਕਰ ਜੇ ਉਹ ਵੀ ਹੈ ਨਾ ਮੇਰੇ ਸਿਰ ਸਰਤਾਜ ਤੇ ਕਰੋ, ਤਾਜ ਆ। ਸਰਤਾਜ ਕਰੋ ਰੋਟੀ ਖਾਣ ਆ ਜਾਓ, ਜਦੋਂ 4695 ਨਿਕਲ ਜਾਏਗੀ ਨਾ ਨਾਲ ਹੀ ਘਰ ਆ ਜਾਣਾ। ਚਲੋ ਹਾਂ ਤੂੰ ਵੱਡਾ ਤੇ ਬਿਜ਼ਨਸ, ਅੱਲਾ ਮਾਫੀ ਦੇਵੇ, ਹੁਣ ਵੱਡਾ ਲਾਰੀ ਅੱਡੇ ਵਾਲਿਆਂ ਨੂੰ ਬਿਜ਼ਨਸ, ਪਤਾ, ਲਾਰੀ ਅੱਡੇ ਵਾਲਿਆਂ ਨੂੰ ਨਹੀਂ ਪਤਾ ਹੋਣਾ ਉਹਨਾਂ ਬੱਸਾਂ ਦਾ ਜਿੰਨਾ ਤੈਨੂੰ ਪਤਾ ਲੱਗਿਆ, ਤੂੰ ਬੰਦੇ ਨੂੰ ਭੇਜਦੀ। ਵੱਡਾ ਬਿਜ਼ਨਸ ਤੇ ਵੱਡਾ ਹਾਂ ਕਾਰੋਬਾਰ ਵੇਖ ਕੇ ਤੁਹਾਡੀਆਂ ਉਹਦੇ ਅੱਖਾਂ ਬਾਹਰ ਆਈਆਂ, ਅੱਲਾ ਹੋਰ ਗੱਲ ਮਾਫੀ ਕੋਈ ਦੇਵੇ। ਨਹੀਂ ਹੈ। ਆਹੋ ਤੇਰੇ ਵਰਗੀ ਬੁੱਢੀ ਇਹ ਵੀ ਕਹਿ ਦਿੰਦੀ ਸਰਤਾਜ ਪਿਸ਼ੌਰ ਵਾਲੇ ਟਾਈਮ ਤੇ ਨਾ ਲਿਆਓ, ਮੈਂ ਵੇਚ ਆਉਣੀ, ਤੁਸੀਂ ਰੋਟੀ ਖਾ ਲਓ, ਮੈਂ ਆਈ ਘੰਟੇ ਚ। ਸਹੀ ਹੈ, ਉਹਨਾਂ ਦਾ ਹੱਥ ਨਹੀਂ ਵਟਾਉਣਾ। ਮੈਂ ਕਿਹਾ ਹੱਥ ਨਹੀਂ ਵਟਾਉਣਾ, ਤੂੰ ਉਹਦਾ ਨੱਕ ਵਟਾਉਣਾ ਇਨਸ਼ਾਅੱਲਾ। ਮੈਂ ਉਹਨੂੰ ਟੋਕੇ ਤੇ ਲੈ ਗਈ ਆ, ਨੱਕ ਵਟਾਉਣਾ ਉਹਦਾ। ਟੋਕੇ ਤੇ ਤੈਨੂੰ ਜਿੰਨਾ ਮਰਜ਼ੀ ਕੋਈ ਟੋਕੇ, ਤੈਨੂੰ ਕਿੱਥੇ ਅਸਰ ਲੱਗਦੀ। ਹਾਂ ਫਿੱਟੇ ਮੂੰਹ ਤੁਹਾਡੇ ਕਾਰੋਬਾਰ ਤੇ ਲਾਨਤ। ਹੁਣ ਮੈਂ ਨਹੀਂ ਲੱਭੀ ਤੇ ਤੁਹਾਨੂੰ ਗੱਲਾਂ ਆ ਗਈਆਂ। ਲੋਕਾਂ ਨੂੰ ਲੋਕੀ ਕਹਿੰਦੇ ਨੇ ਭੈਣ ਤੁਸੀਂ ਮਾਲ ਭੇਜਿਆ ਸੀ ਨਾ, ਮਾਲ 75 ਲੱਖ ਰੁਪਏ ਦਾ ਮਾਲ ਸੀ, ਉਹ 'ਚੋਂ 33 ਲੱਖ ਦਾ ਸਹੀ ਨਹੀਂ ਨਿਕਲਿਆ। ਲੱਖ ਲਾਹਨਤ ਤੁਹਾਡੇ ਕਾਰੋਬਾਰ ਤੇ। ਤੁਹਾਨੂੰ ਲਾਮਾ ਵੀ ਲੋਕੀ ਇਦਾਂ ਦਿੰਦੇ ਭਾਜੀ ਸੱਜੀ ਸਾਈਡ ਤੋਂ ਆਵਾਜ਼ ਘੱਟ ਆ ਰਹੀ ਹੈ, ਫਿੱਟੇ ਮੂੰਹ ਤੁਹਾਡੇ ਕਾਰੋਬਾਰ। ਸਹੀ ਹੈ, ਸੱਜੀ ਲਾ ਕੇ ਖੱਬੀ ਵਾਲੀ ਸਾਈਡ ਤੇ ਲਾ ਲੈ ਇੱਕੋ ਜਿਹੀ ਹੋ ਜਾਏਗੀ। ਅੱਲਾ ਮਾਫੀ। ਆਹੋ ਤੈਨੂੰ ਤਾਂ ਬੜਾ ਪਤਾ ਸੱਜੇ ਖੱਬੇ ਦਾ। ਲੋਕਾਂ ਨੂੰ ਨਹੀਂ ਅਕਲ ਹੈਗੀ ਤੇ ਅਸੀਂ ਕਰ ਲਈਓ। ਹਾਂ ਉਹ ਜਿਹਾ ਤੇਰਾ ਬੰਦਾ, ਕਿਸੇ ਨੇ ਕਿਹਾ ਡੱਡੂ ਚਾਰਜਰ ਸਹੀ ਹੈ, ਤੇ ਉਹਨੂੰ ਛੱਪੜ 'ਚ ਠਹਿਰ ਕੇ ਦਿਖਾ ਰਿਹਾ, ਕਹਿੰਦਾ ਦੇਖੋ ਸਹੀ ਹੈ ਭੈਣ। ਅੱਲਾ ਮਾਫੀ। ਫਿਰ ਉਹ ਸ਼ਰਮ ਦੀ ਹਲਾਲ ਬੋਝ ਕਮਾਈ, ਨੂੰ ਇੱਥੇ ਤੱਕ ਆਣ ਲੱਗੀ ਆ, ਸਮਝ ਆਈ। ਹਲਾਲ ਕਮਾਈ ਬਸ ਕਰਦੇ ਜੀ, ਹਲਾਲ ਕਮਾਈ ਤੁਹਾਡੀ। ਨਾ ਮੇਰੇ ਨਾਲ ਇੰਨੀ ਬਦਤਮੀਜ਼ੀ ਨਾਲ ਗੱਲ ਕਰੋ, ਆਹਾ ਮੈਨੂੰ ਡਾਕਟਰ ਨੇ ਟੈਨਸ਼ਨ ਮਨਾ ਕੀਤੀ, ਤੁਹਾਡੀ ਮਿਹਰਬਾਨੀ। ਪਾਊਚ ਵੇਚਦਾ ਫਿੱਟੇ ਮੂੰਹ, ਲੈ ਪਾਊਚ। ਇਹ ਉਹ ਗਾਣਾ ਸੁਣਿਆ ਧੱਕ ਧੱਕ ਕਰਨੇ, ਉਹਦੇ ਸਟਾਰ ਤੇ ਹੁੰਦਾ ਪਾਊਚ ਧੱਕ ਧੱਕ ਕਰਨੇ ਲਗਾ। ਹਾਂ ਛੱਡ ਦਿਓ ਗੁੱਸੇ ਨੂੰ, ਛੱਡ ਦਿਓ ਗੁੱਸੇ ਨੂੰ। ਕਿਹੋ ਜਿਹਾ ਬੰਦਾ ਫਿੱਟੇ ਮੂੰਹ ਤੇਰਾ, ਚੈਨਾ ਚੋਂ ਹੈਂਡ ਫਰੀਆਂ ਲਿਆ ਕੇ ਬੱਸਾਂ 'ਚ ਵੇਚਦਾ। ਤੇ ਯਾਰ ਕੀ ਹੈ, ਬਿਜ਼ਨਸ ਹੈ ਉਹਦਾ। ਸਹੀ ਹੈ, ਜਿੰਨਾ ਰੱਬ ਨੇ ਰਿਜ਼ਕ ਲਿਖਿਆ ਦੇ ਕੇ ਭੇਜਣਾ ਉਹਨੇ। ਹੈ ਤੁਹਾਡੇ ਜ਼ੇਰੇ ਸਾਇਆ ਰਹੀ ਹੁਣ। ਹੋਰ ਕੀ ਕੁਆਲਿਟੀਆਂ ਨੇ ਤੁਹਾਡੇ ਬੰਦੇ 'ਚ? ਸਾਰੀਆਂ ਜਿਹੜੀਆਂ ਤੁਹਾਡੇ 'ਚ ਨਹੀਂ ਹੈ। ਹਾਂ ਸਹੀ ਗੱਲ ਆ, ਸਹੀ ਗੱਲ ਆ। ਮੈਂ ਮਤਲਬ ਤੂੰ ਮੈਨੂੰ ਕਹਿ ਨਹੀਂ ਰਹੀ ਆ ਕਿ ਮੈਂ ਜੌਬ ਕਰ ਲੈਣੀ, ਮੈਂ ਕਮਾਈ ਕਰਦੀ, ਤੁਸੀਂ ਖਾਓ, ਮੈਂ ਨਹੀਂ ਨਾ ਖਾਦੀ, ਉਹ ਖਾ ਲੈਂਦਾ ਹੋਣਾ। ਸਹੀ ਹੈ ਯਾਰ, ਦੋ ਪਹੀਏ ਹੁੰਦੇ ਨੇ ਗੱਡੀ ਦੇ, ਤੇ ਰਲ ਕੇ ਤੁਰ ਪੈਣਗੇ ਤੇ ਕਿਹੜੀ ਗੱਲ। ਕਿੰਨੇ? ਮੈਂ ਕਿਹਾ ਗੱਡੀ ਦੇ 2 ਪਹੀਏ ਹੁੰਦੇ ਨਾ, ਮੀਆਂ ਬੀਵੀ ਰਲ ਕੇ ਕਮਾਈ ਕਰ ਲੈਣਗੇ ਤੇ ਕਾਹਦੀ ਫੇਰ। ਹਾਂ ਤੂੰ ਤੇ ਉਹ ਗੱਡੀਆਂ ਜਿਹਦੇ ਇੱਕ ਸਾਈਡ ਤੇ 1 ਪਹੀਆ, ਦੂਜੀ ਸਾਈਡ ਤੇ 26 27 ਸੀ। ਸਹੀ ਹੈ, ਬਾਈ ਵੀ ਤੇ ਟਰਾਲਾ ਵੀ ਤੇ ਹੁੰਦਾ ਨਾ, ਵੱਡੀ ਗੱਡੀ ਲਾ ਲਓ। ਹਾਂ ਕੋਈ ਟਾਇਰ ਵੱਡਾ, ਕੋਈ ਛੋਟਾ, ਕੋਈ ਕਾਲਾ, ਕੋਈ ਚਿੱਟਾ। ਬਸ ਕਰ ਦਿਓ ਇਸ ਤਰ੍ਹਾਂ ਦੇ। ਤੇ ਤੂੰ ਤੇ ਉਹ ਗੱਡੀ ਬਣਾਈ ਸੀ, ਹਾਲੇ ਵੀ ਤੂੰ ਕਢਾਟੀ ਹੋਣੀ। ਹਾਏ ਹਾਏ, ਸਾਰੀਆਂ ਗੱਲਾਂ ਨਹੀਂ ਦੱਸੀ ਤੇ ਹੁੰਦੀਆਂ। ਅੱਛਾ ਵੈਸੇ ਕਸਮੇ ਇੱਕ ਤੇਰੀ ਮੈਂ ਦੱਸਾਂ, ਉਹ ਜਿਹੜੀ ਖੂਬੀ, ਸੱਚੀ ਮੁੱਚੀ ਖੂਬੀ ਦੱਸਾਂ। ਨਹੀਂ ਜੈਨਮਨ ਤੈਨੂੰ ਮੈਂ ਸਹੀ ਦੱਸਣ ਲੱਗਾ ਖੂਬੀ ਤੇਰੀ। ਬਾਬਾ ਜੀ ਜਿੰਨੀ ਮੈਂ ਤੇਰੀ ਕਰਦਾ ਨਾ, ਜਿੰਨਾ ਮੈਂ ਤੈਨੂੰ ਦੱਸਦਾ, ਤੂੰ ਕਸਮੇ ਇਸੇ ਗੱਲੋਂ ਮੈਨੂੰ ਚੰਗੀ ਲੱਗਦੀ ਹੈ ਕਿ ਤੂੰ ਅੱਗੋਂ ਨਾ ਹੱਸਦੀ ਖੇਡਦੀ ਰਹਿੰਦੀ ਹੈ। ਯਾਨੀ ਤੂੰ ਏਡੀ ਕਿ ਤੂੰ ਉਹ ਹੈਗੀ ਆ, ਕੀ ਉਹਨੂੰ ਕਹਿੰਦੇ ਨੇ, ਸ਼ਰਮ ਹਜਾ ਤੂੰ ਲਾਈ ਆ ਵੀ ਤੈਨੂੰ ਲੱਗਦੀ ਨਹੀਂ। ਵੀ ਬੰਦਾ ਹੁੰਦਾ ਨਾ ਵੀ ਬੰਦਾ ਬੁਲਾਉਣਾ ਛੱਡ ਦਿੰਦਾ, ਗੁੱਸੇ ਨਾਲ ਠੱਕ ਫੋਨ ਬੰਦ ਕਰ ਦਿੰਦਾ ਵੀ ਤੁਸੀਂ ਮੈਨੂੰ ਇੰਨਾ ਗਲਤ ਕਹਿ ਰਹੇ ਨਾ। ਇਹ ਵੀ ਪਿਆਰ ਦੀ ਨਿਸ਼ਾਨੀ ਹੁੰਦੀ, ਤੁਹਾਨੂੰ ਫੇਰ ਨਾ ਸਮਝ ਆਏ ਕਿ ਮੇਰੇ ਨਾਲ ਕਿੰਨਾ ਪਿਆਰ ਕਰਦੇ। ਹਾਂ ਜੇਲ੍ਹ ਦਾ ਸਮਾਨ ਵੇਚਤਾ, ਵਜ੍ਹਾ ਵੇਚਤਾ, ਸਾਰਾ ਕੁਝ ਹੀ ਪਿਆ ਮੇਰੇ ਕੋਲ। ਤੇਰੇ ਵਰਗੀਆਂ ਨੌਵਾਂ ਦਾ ਨਾ ਸਭ ਤੋਂ ਪਹਿਲੇ ਜਾਂਦਿਆਂ ਜ਼ੇਵਰ ਵਿਕਦਾ ਹੁੰਦਾ। ਸਾਰਾ ਕੁਝ ਹੀ ਪਿਆ, ਸਾਰਾ ਕੁਝ ਪਿਆ। ਅੱਲਾ ਦਾ ਸ਼ੁਕਰ ਹੈ, ਰੱਬ ਨੇ ਮੈਨੂੰ ਉਂਝ ਹੀ ਬਹੁਤ ਦਿੱਤਾ, ਮੈਨੂੰ ਵੇਚਣ ਦੀ ਲੋੜ ਹੀ ਨਹੀਂ। ਮੈਂ ਮਜ਼ਾਕ ਨਹੀਂ ਕਰਦਾ, ਤੇਰੇ ਵਰਗੀਆਂ ਨੌਵਾਂ ਜਿਹੜੀਆਂ ਹੁੰਦੀਆਂ ਨਾ, ਸਭ ਤੋਂ ਪਹਿਲੇ ਜਾਂਦਿਆਂ ਜ਼ੇਵਰ ਵਿਕਦਾ ਹੀ ਉਹਨਾਂ ਦਾ, ਖਾਸ ਤੌਰ ਤੇ ਵੱਡੀਆਂ ਨੌਵਾਂ ਜਿਹੜੀਆਂ, ਤੇਰੇ ਵਰਗੀ ਨੌਂ ਦਾ ਨਾ ਜਾਂਦੇ ਹੀ ਅੱਲਾ ਮਾਫੀ ਦੇਵੇ। ਸਹੁਰੇ ਨੇ ਵੇਖ ਕੇ ਤੈਨੂੰ ਪਹਿਲੀ ਨਜ਼ਰ 'ਚ ਕਿਹਾ ਨੀ ਓਏ ਤੂੰ ਕਿੱਧਰ, ਕਿਹਾ ਨੀ ਉਹਨੇ? ਏਡੀ ਗੱਲ ਨਹੀਂ ਰਹੀ ਹੋਈ। ਅੱਛਾ ਮੈਨੂੰ ਲੱਗਦਾ ਬੰਦਾ ਤੇਰਾ ਨਾ ਦੁਬਈਓਂ ਆਇਆ, ਕਿਤੇ ਉਹ ਇੱਥੇ ਰਿਹਾ ਨਹੀਂ। ਨਹੀਂ ਇੱਥੇ ਉਹਨਾਂ ਦਾ ਬਿਜ਼ਨਸ ਸ਼ੁਰੂ ਤੋਂ ਹੀ। ਅੱਛਾ ਠੀਕ। ਉਹਦੇ ਕੋਲ ਫਿਰ ਬਿਜ਼ਨਸ ਵਾਸਤੇ ਉਹਨੇ ਨਾ ਹੋਣਾ, ਆਪਣਾ ਰਾਸ ਨਹੀਂ ਹੋਣੀ, ਉਹਨੇ ਤੇਰੇ ਨਾਲ ਵਿਆਹ ਕਰ ਲਿਆ, ਉਹਨੇ ਕਿਹਾ ਚਲੋ ਰਾਸ ਵੀ ਆ ਗਈ, ਮਤਲਬ ਤੂੰ ਜੋ ਲੈ ਕੇ ਆਏਂਗੀ ਜੇਜ ਜੂਜ ਵੇਚ ਕੇ। ਰਾਸ ਤੇ ਤੁਹਾਨੂੰ ਨਹੀਂ ਆਈ, ਮੈਂ ਤੇ ਤੁਹਾਨੂੰ ਕਿਹਾ ਸੀ ਆ ਜਾਓ। ਮੈਂ ਤੇ ਰਾਸ ਲਾਈ ਸੀ। ਗੱਲ ਇਹ ਹੈ ਕਿ ਤੈਨੂੰ ਸ਼ਰਮ ਨਹੀਂ ਆਉਂਦੀ, ਤੇਰਾ ਖਸਮ ਆ, ਜਿੱਦਾਂ ਦਾ ਮਰਜ਼ੀ ਜੋ ਮਰਜ਼ੀ ਆ, ਠੀਕ ਆ ਨਾ, ਉਹਦੇ ਨਾਲ ਤੂੰ ਵਿਆਹੀ ਗਈ ਆ। ਸਾਡੇ ਮੁਆਸ਼ਰੇ ਦਾ ਬੇੜਾ ਗਰਕ ਹੋ ਗਿਆ ਇਹਨਾਂ ਕੰਮਾਂ ਤੇ।
ਤੇ ਤੂੰ ਵਿਆਹੀ ਗਈ ਆ, ਤੂੰ ਵਿਆਹੀ ਆ, ਠੀਕ ਆ। ਤੇਰਾ ਬੰਦਾ ਹਾਂ। ਜਿੱਦਾਂ ਦਾ ਮਰਜ਼ੀ ਆ, ਤੈਨੂੰ ਵੈਸੇ ਮੈਨੂੰ ਫੋਨ ਨਹੀਂ ਸੀ ਕਰਨਾ ਚਾਹੀਦਾ। ਸਹੀ ਗੱਲ ਆ, ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਯਾਰ ਚਲੋ ਪਹਿਲੇ ਜੋ ਵੀ ਸੀ ਜਿੱਦਾਂ ਵੀ ਸੀ ਉਹ ਵੀ ਕੰਮ ਗਲਤੀ ਸੀ, ਲੇਕਿਨ ਇਸ ਟਾਈਮ ਤੂੰ ਤੇਰੇ ਤੇ ਕੋਈ ਇਤਬਾਰ ਕਰ ਰਿਹਾ, ਉਹ ਵਿਚਾਰਾ ਇਸ ਟਾਈਮ ਪਤਾ ਨਹੀਂ ਕਿਹੜੀ ਬੱਸ 'ਚ ਚੜਿਆ ਹੋਣਾ। ਤੇ ਯਾਰ ਇਤਬਾਰ ਕਰਦਾ, ਮੈਂ ਤਾਂ ਨਾਲ ਕਿਹੜੀ ਗਲਤੀ ਗੱਲ ਕੀਤੀ ਕੋਈ? ਤੂੰ ਗਲਤ ਸੁਣ, ਤੈਨੂੰ ਪਤਾ ਨਾ ਕਿ ਮੇਰੇ ਕੋਲ ਸਹੀ ਗਲਤ ਹੁੰਦੀ ਨਹੀਂ। ਤੂੰ ਨਾ ਕਰਿਆ ਕਰ ਇਸ ਤਰ੍ਹਾਂ, ਉਹਦੇ ਨਾਲ ਧੋਖਾ ਹੋ ਰਿਹਾ ਯਾਰ, ਇਹ ਗੱਲ ਗਲਤ ਆ। ਨਹੀਂ, ਮੈਂ ਮੈਂ ਤੈਨੂੰ ਉਹਨੂੰ ਦੱਸ ਮਸ਼ਵਰਾ ਦਾਂਗੀ, ਅੱਜ ਆਊਗਾ ਨਾ, ਮੈਂ ਦੱਸ ਦਾਂਗੀ ਕਿ ਮੈਂ ਗੱਲ ਕੀਤੀ ਸੀ, ਤੇ ਉਹ ਆਪੇ ਫਿਰ ਤੁਹਾਨੂੰ ਪੁੱਛ ਲਊਗਾ ਕਿ ਤੁਸੀਂ ਕੌਣ। ਬਹੁਤ ਸਹੀ ਹੈ। ਅੱਛੇ, ਬਹੁਤ ਅੱਛੇ। ਮੈਂ ਕਹਿ ਦਾਂਗੀ ਨਾ, ਭੈਣ ਦੀ ਕਾਲ ਆਈ ਸੀ, ਆਪੇ ਸਮਝ ਆਊਗਾ, ਉਹਨੇ ਕਿਹਦੀ ਕਿਹੜਾ ਸ਼ੱਕ ਕਰਨਾ। ਕਿਹਦੀ? ਭੈਣ ਦੀ ਕਾਲ ਆਈ ਸੀ। ਤੇਰੀ ਟੋਟਲ ਜ਼ਿੰਦਗੀ ਤੇ ਲਾਹਨਤ। ਤੇ ਤੁਸੀਂ ਭੈਣ ਨਹੀਂ ਵੇਖਿਆ, ਮੈਂ ਕਹਿ ਦਿੱਤਾ ਤੇ ਤੁਸੀਂ ਜਦੋਂ ਲੰਘਦੇ ਜਾਂਦੇ ਹੋ ਤੁਹਾਨੂੰ ਕੋਈ ਕਹਿੰਦਾ ਨਹੀਂ ਭੈਣ ਗੱਲ ਸੁਣਨਾ, ਤੇ ਇਹਦੇ ਚ ਕੋਈ ਗਲਤ ਗੱਲ ਹੈ? ਆਹੋ ਉਹ ਤੇ ਮੈਂ ਮੈਨੂੰ ਵੀ ਲੱਗ ਕਹਿ ਦਾਂਗੀ ਗਿਆ। ਕਿ ਭੈਣ ਦਾ ਫੋਨ ਆਇਆ ਸੀ। ਨਹੀਂ ਮੈਨੂੰ ਸਮਝ ਆ ਗਈ, ਅੱਗੋਂ ਮੈਨੂੰ ਭਾਂਜਿਆਂ ਦੀ ਵੀ ਸਮਝ ਆ ਗਈ, ਆਪਣਿਆਂ ਦੀ। ਮੁਬਾਰਕ ਹੋਏ। ਭਾਂਜੀਆਂ ਤੇਰੇ ਵਰਗੀ ਬੁੱਢੀ ਹੋਵੇ ਨਾ ਤਾਂ ਬੰਦਾ ਘਰ ਜਾ ਕੇ ਬੁੱਢੀ ਨੂੰ ਕਹਿੰਦਾ ਹੁੰਦਾ, ਬੇਗਮ ਆਪਣੇ ਦੋਸਤਾਂ ਨੂੰ ਜ਼ਰਾ ਬਾਹਰ ਭੇਜ, ਮੈਂ ਤੇਰੇ ਨਾਲ ਗੱਲ ਕਰਨੀ। ਲੱਖ ਲਾਹਨਤ। ਨਹੀਂ ਤੁਸੀਂ ਕਹਤੋ ਕਹਿਣਾ, ਮੈਂ ਆਪ ਕਹਿ ਦਿਆ ਕਰਾਂਗੀ ਭਾਈ ਇਸ ਟਾਈਮ ਨਾ ਆਣਾ, ਮੇਰਾ ਬੰਦਾ ਆਉਣ ਵਾਲਾ। ਤੇਰੇ ਤੇ ਦੁਰ ਫਿਟੇ ਮੂੰਹ, ਤੇਰੇ ਤੇ ਲੱਖ ਦੀ ਲਾਹਨਤ ਹੀ ਆ। ਚਲੋ ਜੀ ਸਹੀ ਹੈ ਜਨਾਬ, ਬੜੀ ਮਿਹਰਬਾਨੀ ਤੁਹਾਡੀ ਗੱਲ ਕਰਨ ਦੀ ਜਨਾਬ, ਬਹੁਤ ਸ਼ੁਕਰੀਆ ਤੁਹਾਡੀ ਤੁਹਾਡਾ। ਮਿਹਰਬਾਨੀ ਸੀ ਫੋਨ ਚੁੱਕੇ। ਮੈਂ ਕਹਿ ਦਾਂਗੀ ਮੈਨੂੰ ਕੋਈ ਟੈਨਸ਼ਨ ਹੋਵੇ ਨਾ, ਤੇ ਮੈਂ ਕਹਿ ਦਾਂਗੀ ਭੈਣ ਦਾ ਫੋਨ ਸੀ, ਤੁਸੀਂ ਵੀ ਟੈਨਸ਼ਨ ਨਹੀਂ ਲੈਣੀ। ਭੈਣ ਕੋ ਕਹਿਣਾ ਤੁਸੀਂ ਤਾਂ ਭਰਾ ਹੀ ਕਹੀ, ਕਿਉਂਕਿ ਤੁਹਾਡੇ ਸਾਲੇ ਦਾ ਫੋਨ ਸੀ। ਮੈਂ ਹੁਣ ਗਾਲ ਕੱਢਾਂ? ਨਹੀਂ ਸਾਲਾ ਗਾਲ ਤੇ ਨਹੀਂ ਹੈਗੀ, ਸਾਲਾ ਰਿਸ਼ਤਾ ਵਾ, ਹਰ ਬੰਦੇ ਦੇ ਸਾਲੇ ਭਣਵਈਏ ਹੁੰਦੇ ਆ, ਗਾਲ ਕਿਦੋਂ? ਚਲੋ ਠੀਕ ਹੋ ਗਿਆ। ਸਿੱਧਾ ਹੀ ਕਹੀ ਨਾ, ਤੂੰ ਭੈਣ ਭੋਣ ਕੱਢ ਦੇ ਵਿੱਚੋਂ, ਐਡਾ ਤੂੰ ਮੇਰੇ ਤੇ ਸਾਨ ਨਾ ਕਰ। ਨਹੀਂ ਤੁਹਾਡਾ ਵੀ ਤੇ ਲਿਹਾਜ਼ ਹੈ ਨਾ ਮੈਨੂੰ। ਹਾਂ ਆਉਣਗੇ ਨਾ, ਲੇਕਿਨ ਆਉਂਦੇ ਆ ਨਾ ਕਈ, ਆਉਂਦਿਆਂ ਪਹਿਲੇ ਉਹਨਾਂ ਦਾ ਥੈਲਾ ਫੜ ਕੇ ਸਾਈਡ ਤੇ ਰੱਖੀ, ਠੀਕ ਆ? ਉਹਨਾਂ ਨੂੰ ਪੁੱਛੀ ਕਿੰਨਾ ਕੀ ਵੇਚਿਆ, ਕਿਹੜੀ ਕਿਹੜੀ ਬੱਸ 'ਚ ਚੜੇ, ਕਿਹੜੀ ਬੱਸ 'ਚ ਉਤਰੇ। ਜਦੋਂ ਵਾਪਸ ਆਂਦੇ ਮੈਂ ਭਾਈ ਪੂਰਾ ਸਟਾਕ ਚੈੱਕ ਕਰਦੀ, ਅੱਲਾ ਦਾ ਸ਼ੁਕਰ ਹੈ ਬਿਜ਼ਨਸ ਹੈ ਪੂਰਾ, ਤੇ ਉਹ ਸਟਾਕ ਚੈੱਕ ਕਰੀ ਤਾਂ ਕਿ ਵਾਪਸ ਰਿਟਰਨ ਕੀ ਆਇਆ, ਕਲੇਮ ਕੀ ਆਇਆ, ਸਾਰਾ ਹਿਸਾਬ ਕਿਤਾਬ ਮੇਰੇ ਕੋਲ ਹੀ ਹੁੰਦਾ ਹੈ। ਕੈਸਾ ਥੈਲਾ ਸੀ ਕੇ ਦਿੱਤਾ ਹੋਣਾ ਬੰਦੇ ਨੂੰ, ਹੈ ਬੰਦੇ ਨੂੰ ਦੁਕਾਨ ਸੀ ਕੇ ਦਿੱਤੀ ਹੈ ਜਿਹ 'ਚ ਉਹਨੇ ਸਮਾਨ ਪਾਇਆ। ਲੋਕੀ ਸ਼ਟਰ ਸਿੱਟ ਕੇ ਤਾਲੇ ਮਾਰਦੇ, ਦੁਕਾਨ ਬੰਦ ਹੁੰਦੀ, ਤੁਸੀਂ ਉੱਤੇ ਕੁੱਟ ਕੇ ਕੰਧ ਮਾਰਦੇ, ਤੁਹਾਡੀ ਦੁਕਾਨ ਬੰਦ ਹੋ ਜਾਂਦੀ। ਫਿੱਟੇ ਮੂੰਹ। ਅਏ ਬਸ ਕਰੋ, ਕੰਮ ਛੋਟਾ ਵੱਡਾ ਨਹੀਂ ਹੁੰਦਾ, ਹਲਾਲ ਰਿਜ਼ਕ ਕਮਾਉਣਾ ਚਾਹੀਦਾ, ਜਿੱਥੋਂ ਮਰਜ਼ੀ ਕਮਾਓ। ਹਾਂ ਘਰ ਆ ਕੇ ਕਵੇ ਬੇਗਮ ਅੱਜ ਬੜਾ ਨੁਕਸਾਨ ਹੋ ਗਿਆ, ਮੇਰੀ ਦੁਕਾਨ ਹੱਥੋਂ ਛੁੱਟ ਗਈ, ਥੱਲੇ ਡਿੱਗ ਕੇ 2 ਬੈਟਰੀਆਂ ਟੁੱਟ ਗਈਆਂ। ਲੱਖ ਲਾਹਨਤ ਤੁਹਾਡੇ ਕਾਰੋਬਾਰ। ਆਏ ਹਾਏ ਸੜੀ ਜਾਣਾ ਜੀ, ਬਸ ਕਰ ਦਿਓ। ਹਾਏ ਉਹਦੀ ਤਣੀ ਟੁੱਟ ਗਈ ਤੇ ਘਰ ਆ ਕੇ ਬੰਦਾ ਕਹਿ ਰਿਹਾ ਬੇਗਮ ਇਹਦਾ ਸ਼ਟਰ ਨਵਾਂ ਪਾ ਦੇ ਦੁਕਾਨ ਦਾ, ਬੰਦ ਨਹੀਂ ਹੋ ਰਹੀ। ਮੇਰੀ ਦੁਕਾਨ ਦੀ ਗੰਢ ਨਹੀਂ ਵੱਜਦੀ ਹੈ। ਹਾਂ ਵੇਖਿਆ ਤੂੰ ਬਗੈਰ ਤੇ ਤੂੰ ਵਫਾ ਤੇ ਉਹਦੇ ਨਾਲ ਵੀ ਨਹੀਂ ਕਰਨ ਦਈ। ਮੈਨੂੰ ਤੇ ਆਪ ਨਹੀਂ ਚੰਗਾ ਲੱਗਦਾ। ਤੂੰ ਕਿਸੇ ਨਾਲ ਨਹੀਂ ਕਰ ਸਕਦੀ। ਮੈਂ ਤੈਨੂੰ ਇੱਕ ਗੱਲ ਦੱਸ ਦਿਆਂ, ਉਹ ਕੁੜੀ ਚਲੋ ਇੱਕ ਲੜਕੀਆਂ ਲੜਕੇ ਅੱਜ ਕੱਲ ਦੇ ਦੌਰ 'ਚ ਮੁਆਸ਼ਰੇ 'ਚ ਜੋ ਵੀ ਆ, ਲੇਕਿਨ ਜਦੋਂ ਸ਼ਾਦੀ ਹੋ ਗਈ ਨਾ, ਉਸ ਬੰਦੇ ਨੇ ਤੁਹਾਡੇ ਤੇ ਟਰਸਟ ਕਰ ਲਿਆ, ਤੁਸੀਂ ਉੱਤੇ ਕਰ ਲਿਆ, ਉਸ ਤੋਂ ਬਾਅਦ ਵੀ ਤੂੰ ਆ ਜਿਹੜੀ ਬਗੈਰਤੀ ਕਰਨ ਨਹੀਂ ਹੈ ਨਾ, ਇਹ ਜਿਹੜਾ ਤੁਹਾਡੇ ਤੇ ਮੈਂ ਤੁਹਾਡੇ ਤੇ ਕੀਤਾ ਉਹ ਲੋਕਾਂ ਦੇ बिजनेसमैन, ਲੋਕਾਂ ਦੇ ਬੰਦੇ ਕਹਿੰਦੇ बेगम आज मैं आता हुआ बाइक से गिर गया, आज मैं आता हूँ, आज दुकान पे ना एक कस्टमर से लड़ाई हो गई, उसको मैंने बड़ा मारा। तेरा बंदा घर है कहना बेगम मेरी कमीज तो बच्चे ने उल्टी कर दी आज बस बारी तो फिर टेमो। ਚਲੋ ਬਸ ਕਰ ਤੇ ਤੁਹਾਨੂੰ ਜਿਹੜਾ ਸਾੜਾ ਪਿਆ ਨਾ, ਹਾਂ ਮੈਨੂੰ ਪਤਾ ਸਾੜਾ ਪਿਆ। ਹਾਲੇ ਤੁਸੀਂ ਉਹਨਾਂ ਨੂੰ ਵੇਖਿਆ ਨਹੀਂ ਹੈਗਾ, ਤੁਹਾਡੀ ਜਾਨ ਨਿਕਲੀ ਪਈ। ਨਹੀਂ ਮੈਂ ਉਹਨੂੰ ਲਾਜ਼ਮੀ ਕਿਤੇ ਨਾ ਕਿਤੇ ਵੇਖਿਆ ਹੋਏਗਾ, ਹਾਂ ਕਿਉਂਕਿ ਮੈਂ ਬਹੁਤ ਸਬਰ ਕੀਤਾ ਡਿਆ ਤੇ ਮੈਂ ਬਹੁਤ ਧੱਕੇ ਖਾਦੇ ਲਾਹੌਰੋਂ ਫੈਸਲਾਬਾਦ ਦੇ। ਉਹ ਇਹੋ ਜਿਹੇ ਬੰਦੇ ਨੂੰ ਆਦਤ ਹੁੰਦੀ ਹੈ, ਦਿਲ ਕਰੇ ਤੇ ਅੱਧੀ ਰਾਤ ਸੁੱਤਾ ਪਿਆ ਐਵੇਂ ਉੱਠ ਕੇ ਨਾ ਇੱਕਦਮ ਤੇ ਆਪਣੇ ਬੂਹੇ 'ਚ ਖਲੋ ਕੇ ਬਾਤ ਲਾਉਣ ਲੱਗ ਪਿਆ, ਐਂਟਰੀਆਂ ਚਾਰਜਰ ਚਲੋ ਬਸ ਕਰੋ। ਤੇ ਤੂੰ ਪਿੱਛੋਂ ਕਾਲਰ ਤੋਂ ਫੜ ਕੇ ਲੈ ਆਵੇਂ, ਆ ਜਾਓ ਸਰਤਾਹਾ ਜਾਲੇ ਤੁਸੀਂ ਨੀਂਦ 'ਚ, ਸਵੇਰੇ ਜਾਣਾ ਤੁਸੀਂ 5:30 ਵਜੇ ਟਾਈਮ ਨਿਕਲਣਾ। ਤੁਸੀਂ ਉਹਦੇ ਹਲਾਲ ਕਮਾਈ ਨਾਲ ਮੁਹੱਬਤ ਵੇਖੋ। ਮਾਂ ਕਹਿੰਦਾ ਕਿਆ ਬਾਤ, ਸਹੀ ਗੱਲ ਹੈ। ਸੁੱਤਾ ਪਿਆ ਵੀ ਹਲਾਲ ਕਮਾਈ ਕਰ ਰਿਹਾ, ਜਾਗਦਾ ਵੀ ਹਲਾਲ ਕਮਾਈ ਕਰ ਰਿਹਾ। ਸਹੀ ਗੱਲ ਹੈ, ਸਹੀ ਗੱਲ, ਬਿਲਕੁਲ। ਕੰਮ ਨਾਲ ਮੁਹੱਬਤ ਹੋਣੀ ਚਾਹੀਦੀ ਹੈ। ਪੈਰ ਕੁੱਟਿਆ ਕਰ ਉਹਦੇ, ਕੁੱਟਦੀਆਂ, ਅੱਲਾ ਦਾ ਸ਼ੁਕਰ ਹੈ। ਪੈਰ ਕੁੱਟਿਆ ਕਰ, ਕਸਮੇ ਉਹਦੀ ਹਿੰਮਤ ਹੈ। ਅੱਛਾ ਚਲੋ ਮੈਨੂੰ ਵਿੱਚ ਨਾ ਫੋਨ ਆ ਰਹੇ ਆ। ਹਾਂ ਤੇ ਬਹਰਹਾਲ ਮੈਂ ਜਿਹੜੀ ਤੈਨੂੰ ਗੱਲ ਕਹੀ ਨਾ ਉੱਤੇ ਹਿੰਮਤ ਰੱਖ, ਕੋਈ ਗੱਲ ਨਹੀਂ, ਅੱਲਾ ਤੈਨੂੰ ਬੱਚੇ ਦੇਵੇ, ਅੱਲਾ ਤੈਨੂੰ, ਮੇਰੀ ਤੇ ਦੁਆ ਵਾ ਤੇਰੇ ਹਰ ਬੱਚੇ ਦੇ ਨਕਸ਼ ਨੈਣ ਤੇਰੇ ਬੰਦੇ ਵਰਗੇ ਹੀ ਹੋਣ। ਸਹੀ ਹੈ, ਉਹਦੇ ਬੱਚੇ ਉਹਦੇ ਵਰਗੇ ਹੋਣੇ, ਤੇਰੇ ਤੇ ਨਾ ਜਾਵੇ ਕੋਈ, ਮਤਲਬ ਕਿ ਆਹੋ ਮੇਰੇ ਤੇ ਨਾ ਜਾਵੇ ਕੋਈ ਏਡੀ ਮੈਂ ਕਾਰੀ। ਅੱਲਾ ਤੇਰੇ ਪਹੁੰਚਾਂ 'ਚ ਬਰਕਤ ਪਾਵੇ, ਅੱਲਾ ਉਹਦੀਆਂ ਹੈਂਡ ਫਰੀਆਂ 'ਚ ਵਾਧਾ ਪਾਵੇ, ਗੱਲ ਕਹੋ, ਅੱਲਾ ਉਹਦੇ ਡੱਡੂ ਚਾਰਜਰਾਂ ਦੀ ਜ਼ਿੰਦਗੀ ਕਰੇ। ਹੈ
ਤੋਬਾ ਹੱਦ ਹੁੰਦੀ ਵੈਸੇ ਆਹ ਭੰਡ ਭੁਨਾ ਤੁਹਾਡਾ ਮੁੱਕਿਆ ਨਹੀਂ ਹਾਲੇ ਵੀ ਤੁਸੀਂ ਉਦਾਂ ਦੇ ਹੀ ਹੋ ਆਹ ਚੁਗਲੀ ਜੇ ਨਾ ਅੱਲਾ ਦੇ ਲੈ ਚੁਗਲੀ ਜੇ ਨਾ ਹੋਣ ਤੇ ਓਏ ਹੋਏ ਹੋਏ ਅੱਲਾ ਤੇ ਮੈਮਰੀ ਕਾਰਡਾਂ ਦੀ ਖੈਰ ਕਰੇ। ਤੇ ਰਹੀ ਗੱਲ ਫੋਨ ਫਾਨ ਕਰਨ ਦੀ ਤੇ ਮੈਂ ਫੋਨ ਕਰਿਆ ਕਰਨਾ ਸਮਝ ਆਈ। ਨਹੀਂ ਯਾਰ ਪਤਾ ਅੱਛਾ ਨਹੀਂ ਲੱਗਦਾ ਏਦਾਂ ਜਾਂ ਤੇ ਉਹਨੂੰ ਦੱਸ ਦੇ ਨਾ। ਮੈਂ ਦੱਸਦਾ ਕਿ ਭੈਣ ਦੀ ਫੋਨ ਕਾਲ ਕੋਲ ਆਉਂਦੀ ਹੈ ਤੇ ਤੁਸੀਂ ਟੈਨਸ਼ਨ ਨਾ ਲਵੋ। ਮੈਂ ਜਦੋਂ ਟੀਵੀ ਲਾਉਂਦੀ ਤੇ ਮੈਂ ਤੁਸੀਂ ਨਜ਼ਰ ਆ ਜਾਂਦੇ ਫਿਰ ਮੇਰਾ ਦਿਲ ਕਰਦਾ। ਚਲੋ ਠੀਕ ਹੈ ਤੁਹਾਡੇ ਬੰਦੇ ਦੇ ਆਉਣ ਦਾ ਟਾਈਮ ਹੋ ਗਿਆ ਹੋਣਾ ਕੰਮ ਤੋਂ। ਨਹੀਂ ਉਹ ਤੇ ਸੁੱਤੇ ਪਏ ਆ। ਹੈਂ ਸੁੱਤੇ ਪਏ ਉਹ ਤੇ। ਰਾਤ ਨੂੰ ਆਉਂਦੇ ਨੇ 1-2 ਵਜੇ? ਨਹੀਂ ਸੁਬਹ ਟਾਈਮ ਦੁਪਹਿਰ ਨੂੰ ਆ ਜਾਂਦੇ ਆ। ਹਾਂ ਉਹ ਪਤਾ ਕਿ 12:30 ਪੱਖਰ ਦਾ ਟਾਈਮ ਨਿਕਲਦਾ ਨਾ ਉਸ ਤੋਂ ਬਾਅਦ ਆ ਜਾਂਦੇ ਹੋਣੇ ਫਿਰ। ਇਹ ਨਹੀਂ ਮੈਨੂੰ ਪਤਾ। ਕਿਹੜਾ ਬਿਜ਼ਨਸ ਆ ਜਿਹੜੇ ਬਿਜ਼ਨਸ ਦੇ ਓਨਰ ਨੂੰ ਕੰਡਕਟਰ ਕਹਿੰਦਾ ਚੱਲ ਥੱਲੇ ਉਤਰ ਓਏ ਤੁਰ ਅਸੀਂ ਜਾਣਾ ਅਸੀਂ ਨਿਕਲਣ ਲੱਗੇ ਥੱਲੇ ਉਤਰ ਜਾ। ਮੈਂ ਮੇਰਾ ਸਿਰਫ ਸਟਾਕ ਦਾ ਹਿਸਾਬ ਕਿਤਾਬ ਇੱਕ ਹੁੰਦੇ ਅਕਾਊਂਟਸ ਵਗੈਰਾ ਸਾਰੇ। ਲੈ ਸਟਾਕ ਆਹ ਮੈਂ ਚੈੱਕ ਕਰਨਾ ਹੁੰਦਾ ਨਾ। ਆਹ ਠੀਕ ਆ ਹੁਣ ਮੈਂ ਚੱਲਾਂ ਸ਼ੋਅ ਕਰਨ ਤੇ ਫਿਰ ਹੁੰਦੀ ਆ ਗੱਲ। ਕਿੱਦਾਂ? ਆਉਣਗੇ ਨਾ ਤੇ ਫਿਰ ਮੇਰੀ ਗੱਲ ਕਰਾਈ ਕਾਨਫਰੰਸ 'ਚ ਗੱਲ ਕਰਾਂਗੇ ਜਿਸ ਦਿਨ। ਲੇਕਿਨ ਉਹਨਾਂ ਦਾ ਕੀ ਕਿਤੇ ਸਾਈਡ ਤੇ ਹੋ ਕੇ ਕਰਨ ਪਤਾ ਕੀ ਬੱਸਾਂ ਦਾ ਹਾਰਨ ਫਿਰ ਬਹੁਤ ਵਿੱਚ ਆਉਣਾ ਤੇ ਉਹ ਕੰਮ ਖਰਾਬ ਹੋਣਾ। ਨਹੀਂ ਘਰ ਆਣਗੇ ਤੇ ਵੀ ਕੋਲ ਬਹਿ ਕੇ ਗੱਲ ਕਰ ਦਾਂਗੀ ਜਦੋਂ ਦੱਸ ਹੀ ਦੇਣਾ ਕਿ ਭਾਂ ਦੀ ਕਾਲ ਤੇ ਫਿਰ ਉਹਲਾ ਕਾਹਦਾ। ਆਹੋ ਬਸ ਚਲੋ ਠੀਕ ਹੈ ਓਕੇ ਕਰ ਠੀਕ ਆ ਓਕੇ। ਓਕੇ